अस्सलाम वालेकुम, सत श्री अकाल जी। उम्मीद करना कि सारे ठीक होवोगे। अच्छा जी, एक कोर्स ने पास होए ने अहमद रियान भाई ने नापोली तो इन्हां एक गलती ਨਾਲ ਆਪਣੀ ਥਿਊਰੀ ਪਾਸ ਕੀਤੀ ਜੀ। ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਤੇ ਮਾਸ਼ਾਅੱਲਾ ਜੀ, ਅਗਰ ਵੇਖਿਆ ਜਾਏ ਤਾਂ ਜਦੋਂ ਨੂੰ ਉਸਕੇ ਦੇ ਅਪਲੋਡ ਕਰਨੇ ਸ਼ੁਰੂ ਕੀਤੇ ਨੇ, ਸ਼ਾਇਦ ਮੇਰੇ ਖਿਆਲ ਨਾਲ 3 ਮਹੀਨੇ ਹੋ ਗਏ ਨੇ। ਤੇ 3 ਮਹੀਨਿਆਂ ਦੇ ਵਿੱਚ ਕਰ ਲਓ 171 ਜਿਹੜੇ ਨੇ ਚੇਨ ਤੋਂ ਸਤੰਤੂ ਨੂੰ ਸਕੀ ਦੇ ਅਸੀਂ ਅਪਲੋਡ ਕਰ ਬੈਠੇ ਆ। ਅੰਦਾਜ਼ਾ ਤੁਸੀਂ ਹੁਣ ਖੁਦ ਲਾ ਲਓ ਵੀ 3 ਮਹੀਨਿਆਂ ਵਿੱਚ ਕਿੰਨੇ ਸਟੂਡੈਂਟ ਪਾਸ ਹੋਏ ਤੇ ਹਲੇ ਵੀ ਮੇਰੇ ਖਿਆਲ ਨਾਲ ਮੇਰੇ ਕੋਲ ਜਿਹੜੇ ਸਕੇ ਦੀ ਹੋਰ ਮਜ਼ੀਦ ਪਏ ਨੇ, ਕੋਈ 20 ਤੋਂ 25 ਸਕੇ ਦੇ ਹੋਣੇ ਨੇ ਜਿਹੜੇ ਅਪਲੋਡ ਕਰਨ ਵਾਲੇ ਨੇ। ਠੀਕ ਹੈ। ਤੇ ਜਿਹੜੇ ਸਟੂਡੈਂਟ ਨਵੇਂ ਆਏ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਰੇ ਜਿਤਨੇ ਵੀ ਪਾਸ ਹੋਏ ਨੇ ਇੱਥੋਂ YouTube ਤੋਂ ਪੜ੍ਹ ਕੇ ਪਾਸ ਹੋਏ ਨੇ, ਔਰ ਕੋਈ ਨਾ ਬੁੱਕ ਨਹੀਂ ਖਰੀਦੀ ਤੇ ਕੋਈ ਮਤਲਬ ਇਹ ਨਹੀਂ ਵੀ ਸਾਰਿਆਂ ਨੂੰ ਪਰਫੈਕਟ ਜ਼ਬਾਨ ਆਉਂਦੀ ਸੀ, ਕਿਸੇ ਨੂੰ ਬਿਲਕੁਲ ਨਹੀਂ ਆਉਂਦੀ, ਕਿਸੇ ਨੂੰ ਥੋੜੀ ਬੜੀ ਆਉਂਦੀ, ਗੁਜ਼ਾਰਾ ਕੋਈ ਕਰਦਾ। ਤੇ ਜਦੋਂ ਸ਼ੁਰੂ ਕਰਦੇ ਹੋ, ਅਗਰ ਤੁਹਾਨੂੰ ਜ਼ੁਬਾਨ ਆਉਂਦੀ ਵੀ ਹੈ ਤੇ ਫਿਰ ਵੀ ਸਮਝ ਕੋਈ ਖਾਸ ਨਹੀਂ ਇਹਦੀ ਆਉਂਦੀ। ਉਹਦੀ ਵਜ੍ਹਾ ਇਹ ਵੇ ਕਿ ਇਹ ਜਿਹੜੀ ਲਾਇਸੈਂਸ ਦੇ ਵਿੱਚ ਜ਼ੁਬਾਨ ਬੋਲੀ ਹੈ ਨਾ, ਉਹ ਆਮ ਬੋਲੀ ਨਹੀਂ ਜਾਂਦੀ। ਬੜੇ ਘੱਟ ਲਫ਼ਜ਼ ਹੁੰਦੇ ਨੇ ਜਿਹੜੇ ਅਸੀਂ ਸੁਣੇ ਹੁੰਦੇ ਨੇ। ਠੀਕ ਹੈ। ਤੇ ਇਹਦੀ ਸਭ ਤੋਂ ਇੱਕ ਅੱਛੀ ਚੀਜ਼ ਇਹ ਵੇ ਕਿਉਂਕਿ ਜ਼ੁਬਾਨ ਤੇ ਤੁਸੀਂ ਸਿੱਖਣੀ ਉਹਦਾ ਹਰ ਇੱਕ ਨਵਾਂ ਲਫ਼ਜ਼ ਆਉਣਾ ਹੈ। ਤੇ ਇਹ ਲਾਇਸੈਂਸ ਦੀ ਇੱਕ ਅੱਛੀ ਚੀਜ਼ ਮੈਂ ਇਹ ਸਮਝਣਾ ਕਿ ਜਿਹੜੇ ਲਫ਼ਜ਼ ਇੱਕ ਤੁਸੀਂ ਪੜ੍ਹ ਲੈਣੇ ਨੇ, ਪਹਿਲੇ 2-4 ਚੈਪਟਰ ਪੜ੍ਹਨੇ ਨੇ, ਉਹੀ ਲਫ਼ਜ਼ ਬਾਰ-ਬਾਰ ਰਿਪੀਟ ਹੁੰਦੇ ਰਹਿਣੇ ਨੇ। ਤੇ ਅੱਗੋਂ ਜਾ ਕੇ 14ਵੇਂ 15ਵੇਂ ਚੈਪਟਰ ਤੋਂ ਬਾਅਦ ਜਾ ਕੇ ਕੋਈ ਇੱਕ ਪੇਜ ਤੇ ਕੋਈ ਦੋ ਲਫ਼ਜ਼ ਨਵੇਂ ਆ ਗਏ। ਤੇ ਇਹ ਸਭ ਤੋਂ ਸੌਖੀ ਚੀਜ਼ ਇਹਦੀ ਇਹ ਵੇ। ਤੇ ਇਸ ਵਾਸਤੇ ਜ਼ੁਬਾਨ ਨਾਲ ਇਹਦਾ ਐਡਾ ਕੋਈ ਖਾਸ ਤਾਲੁਕ ਨਹੀਂ। ਚਲੋ ਹੈ ਸਹੀ ਫਰਕ ਪੈਂਦਾ, ਲੇਕਿਨ ਤੁਸੀਂ ਆਖੋ ਜ਼ੁਬਾਨ ਨਹੀਂ ਹੁੰਦੀ ਲਾਇਸੈਂਸ ਨਹੀਂ ਹੋਣਾ, ਉਹ ਬਿਲਕੁਲ ਝੂਠ ਹੈ। ਠੀਕ ਹੈ। ਇਸ ਵਾਸਤੇ ਦਲੇਰੀ ਨਾਲ ਸ਼ੁਰੂ ਕਰੋ ਤੇ ਇਸ ਚੀਜ਼ ਦਾ ਫਾਇਦਾ ਚੁੱਕ ਲਓ ਕਿ ਅੱਗੋਂ ਕੋਰਸ ਚੇਂਜ ਹੁੰਦਾ ਜਾਂ ਨਹੀਂ ਹੁੰਦਾ, ਲੇਕਿਨ ਜਿਹੜਾ ਬੰਦੇ ਅਪਲੋਡ ਕੀਤੇ ਆ ਇਸ ਚੀਜ਼ ਤੋਂ ਫਾਇਦਾ ਚੁੱਕ ਲਓ। ਠੀਕ ਹੈ ਜੀ। ਚਲੋ ਵੀਡੀਓ ਲੰਮੀ ਹੋ ਜਾਣੀ ਹੈ ਤੇ ਪਹਿਲਾ ਸਵਾਲ ਵੇਖ ਲੈਂਦੇ ਆ। Per diminuire l'inquinamento atmosferico, pollution ਆਲੂਦਗੀ ਘਟਾਣੇ ਦੇ ਵਾਸਤੇ, provocato dai veicoli ਜਿਹੜੀ ਗੱਡੀਆਂ ਦੀ ਵਜ੍ਹਾ ਤੋਂ ਹੁੰਦੀ ਹੈ, bisogna utilizzare il motore ਕਹਿੰਦਾ ਇੰਜਣ ਇਸਤੇਮਾਲ ਕਰੋ ਅਲ ਮਾਸਿਮੋ ਨੂਮero ਦੀ ਜੀਰੀ, ਮਤਲਬ ਜਿਤਨੇ ਉਹਦੇ ਇੰਜਣ ਦੇ ਜ਼ਿਆਦਾ ਜੀਰੀ ਹੋਣ ਦੇ ਕਹਿੰਦਾ ਉਹ ਗੱਡੀ ਤੁਸੀਂ ਇਸਤੇਮਾਲ ਕਰੋ। ਫਾਲਤੂ ਦੀ ਜਿੰਨੇ ਜੀਰੀ ਜ਼ਿਆਦਾ ਹੁੰਦੇ ਉਤਨੀ ਗੱਡੀ ਉਹ ਤੇਲ ਜ਼ਿਆਦਾ ਖਾਂਦੀ ਹੈ। ਠੀਕ ਹੈ, ਫਾਲਤੂ। ਅੱਛਾ ਜੀ, ਅੱਗੇ ਬੜੀ ਵਾਰ ਦੱਸਿਆ ਇਹ ਜੀ ਇੰਕੁਇਰਾਮੈਂਟੋ ਵਾਲੇ ਪੇਜ ਜਿਹੜੇ ਨੇ ਇਹ ਆਪਣੇ ਕਲੀਅਰ ਕਰਨੇ ਨੇ ਕਿਉਂਕਿ ਇਹਦੇ ਵਿੱਚੋਂ ਸਵਾਲ ਆਉਂਦਾ ਹੈ। ਦੂਸਰਾ ਸਟਰਾਦਾ ਸ਼ੀਵਲਾ ਆ ਗਿਆ। Il segnale raffigurato preannuncia ਨਿਸ਼ਾਨ ਦੱਸ ਰਿਹਾ un tratto di strada ਇੱਕ ਸੜਕ ਦਾ ਹਿੱਸਾ sul quale ਜਿਹਦੇ ਉੱਤੇ può diminuire aderenza degli pneumatici ਟਾਇਰਾਂ ਦੀ ਅਧਰੈਂਸਾ ਘਟ ਸਕਦੀ ਹੈ, ਰੋਡ ਗ੍ਰਿਪ ਪਕੜ ਘਟ ਸਕਦੀ ਹੈ। ਵੇਖੋ 3 ਨੰਬਰ ਮੋਟਰਸਾਈਕਲਾਂ ਦਾ ਚੱਲਣਾ ਮਨ ਹੈ। il segnale raffigurato ਹੈ ਨਿਸ਼ਾਨ ਦਿਖਾਇਆ ਗਿਆ vieta il transito ai motocicli ਕਹਿੰਦਾ ਮੋਟਰਸਾਈਕਲਾਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। ਦੀ qualsiasi cilindrata ਮਤਲਬ ਕਿਸੇ ਵੀ ਸੀਸੀ ਦਾ ਮੋਟਰਸਾਈਕਲ ਹੈ ਕਹਿੰਦਾ ਉਹਨਾਂ ਨੂੰ ਚੱਲਣੇ ਤੋਂ ਮਨਾ ਕਰਦਾ। ਵੀਰ ਜੀ ਮੋਟਰਸਾਈਕਲ ਸਾਰੇ ਮਨਾ। 4 ਨੰਬਰ ਅੱਛਾ ਜੀ, ਸੈਂਟਰ ਦੇ ਵਿੱਚ ਜਿਹੜੀਆਂ ਸਤਰੀਸ਼ੇ ਦੀ ਗੁਵਿਧਾ ਨੇ ਜਿਹੜੀਆਂ ਚੌਕ ਦੇ ਸੈਂਟਰ ਵਿੱਚ ਨੇ। ਠੀਕ ਹੈ। ਹੁਣ ਅਗਰ ਮੈਂ ਇੱਥੇ ਲਾਈਨ ਲਾ ਸਕਾਂ ਤਾਂ ਮੈਂ ਤੁਹਾਨੂੰ ਸਮਝਾਉਣਾ ਵੀ ਜਦੋਂ ਤੁਸੀਂ ਖੱਬੇ ਮੁੜਨਾ ਹੈ ਇਸ ਤਰ੍ਹਾਂ ਇਹ ਲਾਈਨਾਂ ਸਾਡੇ ਖੱਬੀ ਸਾਈਡ ਤੇ ਹੋਣੀਆਂ ਚਾਹੀਦੀਆਂ ਨੇ। ਠੀਕ ਹੈ। ਚਲੋ ਇਹ ਤਸਵੀਰ ਲਾਈਨ ਵਿੱਚ ਥੋੜੀ ਉੱਤੇ ਟੁਰ ਗਈ ਹੈ, ਇਹ ਲਾਈਨ ਦੇ ਨਾਲ ਹੋ ਕੇ ਮੁੜੋ ਤੇ ਜਿਹੜੀ ਸਤਰੀਸ਼ੇ ਦੀ ਗੁਵਿਧਾ ਇਹ ਜਿਹੜੀ ਲਾਈਨ ਉਰਲੀ ਸਾਈਡ ਤੇ ਇਹ ਸਾਡੀ ਖੱਬੀ ਸਾਈਡ ਤੇ ਹੋਣੀ ਚਾਹੀਦੀ ਹੈ। ਠੀਕ ਹੈ, ਖੱਬੇ ਮੁੜਦਿਆਂ ਹੋਇਆ। Le strisce di guida in figura ਜਿਹੜੀਆਂ ਲਾਈਨਾਂ ਤਸਵੀਰ ਦੇ ਵਿੱਚ ਨੇ devono essere lasciate ਕਹਿੰਦਾ ਇਹਨਾਂ ਨੂੰ ਛੱਡਣਾ ਹੈ alla sinistra del veicolo ਗੱਡੀ ਦੇ ਖੱਬੇ quando si svolta a sinistra ਜਦੋਂ ਖੱਬੇ ਮੁੜਦੇ ਹੋ। ਵੇਰੋ 5 ਨੰਬਰ ਜੀ, ਉਤਲੀ ਪਨੇਲੋ ਮੀਟਰਾਂ ਵਿੱਚ ਦੱਸ ਰਹੀ ਹੈ ਔਰ ਥੱਲੇ ਵਾਲੀ ਕਿਲੋਮੀਟਰਾਂ ਵਿੱਚ ਦੱਸ ਰਹੀ ਹੈ। Il pannello integrativo raffigurato in figura B ਕਹਿੰਦਾ ਜਿਹੜੀ B ਪਨੇਲੋ ਹੈ posto ਲੱਗੀ ਹੈ sotto ad un segnale di pericolo ਖਤਰੇ ਵਾਲੇ ਨਿਸ਼ਾਨ ਦੇ ਥੱਲੇ indica in chilometri ਤੇ ਕਹਿੰਦਾ ਕਿਲੋਮੀਟਰਾਂ ਵਿੱਚ ਦੱਸ ਰਹੀ ਹੈ la lunghezza ਲੰਬਾਈ del tratto di strada pericolosa ਜਿਹੜਾ ਸੜਕ ਦਾ ਹਿੱਸਾ ਖਤਰਨਾਕ ਕਹਿੰਦਾ ਉਹਦੀ ਲੰਬਾਈ ਦੱਸ ਰਹੀ ਹੈ। ਵੇਖੋ ਜੀ ਜਦੋਂ ਇਹ ਨਾਲ ਤੀਰਾਂ ਦੇ ਨਿਸ਼ਾਨ ਆਉਣ ਇਹ ਲੰਬਾਈ ਦੱਸਦੇ ਨੇ। 6 ਨੰਬਰ allorché di notte ਰਾਤ ਨੂੰ su strada exturbana ਸੜਕ ਦੇ ਉੱਤੇ incrociamo un veicolo ਕਹਿੰਦਾ ਕਿ ਸਾਨੂੰ ਗੱਡੀ ਮਿਲਦੀ ਕ੍ਰਾਸ ਕਰਦੀ ਹੈ con fari a luce abbagliante accesi ਉਹਦੀਆਂ abbagliante ਲਾਈਟਾਂ ਨੇ occorre ਕਹਿੰਦਾ ਜ਼ਰੂਰੀ ਹੈ disporre il retrovisore interno ਕਿ ਅੰਦਰ ਵਾਲਾ ਸੈਂਟਰ ਵਾਲਾ ਸ਼ੀਸ਼ਾ ਜਿਹੜਾ ਪਿੱਛੇ ਵੇਖਣੇ ਵਾਲਾ ਕਹਿੰਦਾ ਉਹਨੂੰ ਕਰ ਦਿਓ ਤੁਸੀਂ in posizione anti abbagliante ਦੇ। ਫਾਲਸੋ ਜੀ anti abbagliante ਪੋਜੀਸ਼ਨ ਦੇ ਪਿੱਛੇ ਵਾਲੇ ਸ਼ੀਸ਼ੇ ਜਿਹੜਾ ਸੈਂਟਰ ਵਿੱਚ ਸ਼ੀਸ਼ਾ ਲੱਗਿਆ ਹੁੰਦਾ ਹੈ ਇਹਦੀ anti abbagliante ਪੋਜੀਸ਼ਨ ਕੀ ਹੈ। ਜਦੋਂ ਰਾਤ ਨੂੰ ਅਸੀਂ ਗੱਡੀ ਚਲਾ ਰਹੇ ਹਾਂ
ਪਿੱਛੇ ਸਾਡੇ ਗੱਡੀ ਹੈ ਔਰ ਉਹਦੀ ਲਾਈਟਾਂ ਦੀ ਰੋਸ਼ਨੀ ਉਹ ਸੈਂਟਰ ਵਾਲੇ ਸ਼ੀਸ਼ੇ ਦੇ ਜ਼ਰੀਏ ਸਾਡੀ ਅੱਖਾਂ ਵਿੱਚ ਪੈ ਰਹੀ ਹੈ, ਡਰਾਈਵਰ ਦੀ ਅੱਖਾਂ 'ਚ ਪੈਂਦੀ ਹੈ ਪਈ, ਠੀਕ ਹੈ। ਉਦੋਂ ਫਿਰ ਇਹ ਸ਼ੀਸ਼ੇ ਦੀ ਇੱਕ ਪੋਜੀਸ਼ਨ ਹੁੰਦੀ ਹੈ ਜਿਹਦੀ ਇਹ ਗੱਲ ਕਰ ਰਿਹਾ ਆਂਤੀ ਬਲਿਆਨ ਤੇ, ਉਹ ਪੋਜੀਸ਼ਨ ਤੇ ਕਰ ਦਈਏ ਤੇ ਪਿੱਛੇ ਵਾਲੀ ਗੱਡੀ ਜਿਹੜੀ ਹੈ ਉਹਦੀਆਂ ਲਾਈਟਾਂ ਅੱਖਾਂ ਵਿੱਚ ਨਹੀਂ ਪੈਂਦੀਆਂ, ਠੀਕ ਹੈ। ਇੱਥੇ ਹੁਣ ਗੱਡੀ ਸਾਹਮਣੇ ਤੋਂ ਆ ਰਹੀ ਹੈ ਤੇ ਉਹ ਸੈਂਟਰ ਵਾਲੇ ਸ਼ੀਸ਼ੇ ਦਾ ਤਲਕ ਹੀ ਕੋਈ ਨਹੀਂ, ਠੀਕ ਹੈ, ਇਸ ਵਾਸਤੇ ਫਾਲਸੋ। 7 ਨੰਬਰ arresto e la temporanea sospensione della marcia, ਕਹਿੰਦਾ arresto ਕੀ ਹੈ, temporanea sospensione della marcia ਜਿਹੜੇ ਤੁਸੀਂ ਆਰਜ਼ੀ ਤੌਰ ਤੇ ਚੱਲਣੇ ਤੋਂ ਰੋਕਦੇ ਹੋ per esigenze del conducente, ਡਰਾਈਵਰ ਦੀ ਵਜ੍ਹਾ ਤੋਂ, ਉਹਦੇ passeggeri ਜਾਂ ਜਿਹੜੇ ਪੈਸੇਂਜਰ ਨੇ ਉਹਨੂੰ ਵਹੀਕਲ ਗੱਡੀ ਦੇ, ਕਹਿੰਦਾ ਇਹਨੂੰ ਆਖਦੇ ਨੇ ਅਰੈਸਟੋ। ਫਾਲਤੂ ਜੀ ਅਰੈਸਟੋ ਇਹ ਨਹੀਂ ਹੁੰਦਾ, ਜਿਹੜਾ ਅਸੀਂ ਥੋੜੀ ਦੇਰ ਵਾਸਤੇ ਡਰਾਈਵਰ ਦੀ ਵਜ੍ਹਾ ਤੋਂ ਰੁਕਨੇ ਆ ਜਾਂ ਪੈਸੇਂਜਰ ਦੀ ਵਜ੍ਹਾ ਤੋਂ ਰੁਕਨੇ ਆ ਉਹ ਹੁੰਦਾ ਫਿਰਮਾਤਾ। ਅਰੈਸਟ ਹੁੰਦਾ ਹੈ ਟ੍ਰੈਫਿਕ ਦੀ ਵਜ੍ਹਾ ਤੋਂ ਸਾਨੂੰ ਰੁਕਣਾ ਪਵੇ। 8 ਨੰਬਰ i guanti ad uso motociclistico, ਜਿਹੜੇ ਮੋਟਰਸਾਈਕਲ ਵਾਲੇ ਗਲਵਜ਼ ਨੇ, ਸੀ ਰਿਕਨੋਸਕੋ, ਕਹਿੰਦਾ ਇਹਨਾਂ ਦੀ ਪਹਿਚਾਣ ਹੁੰਦੀ, ਪਤਾ ਲੱਗਦਾ perché di colore nero, ਕਿਉਂ ਕਾਲੇ ਕਲਰ ਦੇ ਹੁੰਦੇ ਨੇ। ਇਹ con una sagoma di moto, ਤੇ ਮੋਟਰਸਾਈਕਲ ਦਾ ਸਾਈਜ਼ ਜਿਹੜਾ ਸਟੰਪਲਿਆਤਾ ਸਟੰਪਾ ਹੋਇਆ ਹੁੰਦਾ, ਮੋਹਰ ਲੱਗੀ ਹੁੰਦੀ ਹੈ ਸੁਲ ਪੋਲਸੋ, ਕਲਾਈ ਦੇ ਉੱਤੇ, ਮਤਲਬ ਗਲਵਜ਼ ਦੀ ਕਲਾਈ ਦੇ ਉੱਤੇ। ਫਾਲਸੋ। 9 ਨੰਬਰ lo stato di shock si manifesta, ਕਹਿੰਦਾ ਜਿਹੜਾ ਸ਼ੌਕ ਦੀ ਹਾਲਤ ਹੁੰਦੀ ਇਹਦਾ ਪਤਾ ਲੱਗਦਾ con pelle molto pallida, ਇਹਦੇ ਨਾਲ ਜਿਸਮ ਜਿਲਦ ਪੀਲੀ ਹੋ ਜਾਂਦੀ ਹੈ। sudorazione fredda, ਠੰਡਾ ਪਸੀਨਾ ਹੁੰਦਾ ਹੈ। frequenti battiti del cuore, ਜਿਹੜਾ ਦਿਲ ਹੈ ਉਹ ਤੇਜ਼ੀ ਨਾਲ ਧੜਕਦਾ ਵੇਰੋ। 10 ਨੰਬਰ le auto caravan, ਕਹਿੰਦਾ ਜਿਹੜੇ auto caravan ਨੇ sono veicoli, ਕਹਿੰਦਾ ਇਹ ਉਹ ਗੱਡੀਆਂ ਨੇ aventi una speciale carrozzeria, ਜਿਹਦੀ ਸਪੈਸ਼ਲ ਬਾਡੀ ਹੁੰਦੀ ਹੈ per essere adibiti, ਇਸਤੇਮਾਲ ਹੋਣੇ ਦੇ ਵਾਸਤੇ al trasporto ਟਰਾਂਸਪੋਰਟ ਦੇ ed alloggio di persone, ਦੇ ਬੰਦਿਆਂ ਦੀ ਰਿਹਾਇਸ਼ ਵਾਸਤੇ ਵੇਰੋ। 11 ਨੰਬਰ ਰਤੋਂਦਾ ਆ ਗਿਆ il segnale raffigurato, ਨਿਸ਼ਾਨ ਦਿਖਾਇਆ ਗਿਆ ਇਹ un segnale di obbligo, ਕਹਿੰਦਾ ਓਬਲੀਗੋ ਦਾ ਨਿਸ਼ਾਨ ਹੈ ਵੇਰੋ ਜੀ, ਇਹ ਓਬਲੀਗੋ ਦਾ ਹੀ ਹੈ। 12 ਨੰਬਰ ਜੀ ਸਮਾਫਿਰੋ ਆ ਗਿਆ ਤੇ ਲੇਕਿਨ ਸਿੰਪਲ ਜਿਹਾ ਕਿ ਜਿਹੜੀਆਂ ਪਬਲਿਕ ਸਰਵਿਸ ਵਾਸਤੇ ਗੱਡੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਇਸ਼ਾਰਾ ਹੈ। il semaforo in figura, ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ vale per i veicoli con targa militare, ਕਹਿੰਦਾ ਉਹਨਾਂ ਗੱਡੀਆਂ ਵਾਸਤੇ ਵੈਲਿਡ ਹੈ ਤਾਰਗਾ ਮਿਲੀਟਾਰੇ ਜਿਨ੍ਹਾਂ ਦੀ ਆਰਮੀ ਵਾਈ ਨੰਬਰ ਪਲੇਟ ਹੈ। ਫਾਲਸੋ। 13 ਨੰਬਰ in caso di arresto forzato di un veicolo sui binari, ਕਹਿੰਦਾ ਉਹ ਸੂਰਜ ਜਦੋਂ ਗੱਡੀ ਤੁਹਾਡੀ ਅਰੈਸਟੋ ਫੋਰਸਾto ਹੋ ਗਈ, ਰੁਕ ਗਈ ਹੈ, ਫਸ ਗਈ ਹੈ, sui binari di un passaggio a livello, ਫਾਟਕ ਦੀਆਂ ਪਟੜੀਆਂ ਤੇ, bisogna spostarlo, ਕਹਿੰਦਾ ਉਹਨੂੰ ਹਟਾਣਾ ਹੈ, spingendolo, ਧੱਕਾ ਲਾ ਕੇ, quanto prima fuori dei binari, ਜਿਤਨਾ ਪਹਿਲਾਂ ਹੋ ਸਕਦਾ ਪਟੜੀ ਤੋਂ ਬਾਹਰ, ਕਹਿੰਦਾ ਉਹਨੂੰ ਧੱਕਾ ਲਾ ਕੇ ਹਟਾਣਾ ਉੱਥੋਂ ਵੇਰੋ। 14 ਨੰਬਰ su strade a due corsie, ਕਹਿੰਦਾ ਸੜਕ ਤੇ ਦੋ ਕੁਰਸੀਆਂ ਨੇ per senso di marcia, ਚੱਲਣੇ ਵਾਸਤੇ, ਮਤਲਬ ਇੱਕ ਤਰਫ ਚੱਲਣੇ ਵਾਸਤੇ। in caso di intenso traffico, ਜਦੋਂ ਟ੍ਰੈਫਿਕ ਦਾ ਰਸ਼ ਹੋਵੇ, i ciclomotori a due ruote, ਦੋ ਟਾਇਰਾਂ ਵਾਲੀ ਜਿਹੜੀ ਮੋਟਰੀਨਾਂ ਹੈ possono circolare, ਇਹ ਚੱਲ ਸਕਦੀਆਂ ਨੇ sulla corsia di sinistra, ਖੱਬੇ ਕੁਰਸੀ ਉੱਤੇ। ਫਾਲਸੋ ਜੀ ਮੋਟਰੀਨਾਂ ਸੱਜੇ ਵਿੱਚ ਚੱਲਣਾ, ਖੱਬੇ ਹੀ ਨਹੀਂ ਚੱਲਣਾ। 15 durante la marcia, ਕਹਿੰਦਾ ਚਲਦਿਆਂ ਹੋਇਆ sulle autostrade ਤੇ, ਇਸ ਤਰ੍ਹਾਂ ਦੇ extremane principali ਤੇ, ਇਹ obbligatorio, ਕਹਿੰਦਾ ਲਾਜ਼ਮੀ ਹੈ, ਜ਼ਰੂਰੀ ਹੈ। uso dei protettori ana abbagliante, ਲਾਈਟਾਂ ਦਾ ਇਸਤੇਮਾਲ ਜ਼ਰੂਰੀ ਹੈ anche di giorno, ਕਹਿੰਦਾ ਦਿਨ ਨੂੰ ਵੇਰੋ, ਦਿਨ ਨੂੰ ਵੀ ਜ਼ਰੂਰੀ ਹੈ, ਰਾਤ ਨੂੰ ਵੀ ਜ਼ਰੂਰੀ ਹੈ। 16 ਨੰਬਰ la patente di categoria A1, ਕਹਿੰਦਾ A1 ਕੈਟੇਗਰੀ ਦਾ ਲਾਇਸੈਂਸ ਹੈ trascorsi i primi 2 anni dal conseguimento, ਹਾਸਲ ਕੀਤੇ ਨੂੰ 2 ਸਾਲ ਗੁਜ਼ਰ ਗਏ ਨੇ, diventa automaticamente patente di categoria A2, ਕਹਿੰਦਾ ਆਟੋਮੈਟਿਕ A2 ਬਣ ਜਾਏਗਾ। dopo ulteriori 2 anni, ਮਜ਼ੀਦ ਹੋਰ 2 ਸਾਲ ਬਾਅਦ diventa patente di categoria A, ਇਹ ਕਹਿੰਦਾ ਇਹ ਕੈਟੇਗਰੀ ਦਾ ਲਾਇਸੈਂਸ ਉਹ ਬਣ ਜਾਏਗਾ ਕਿ abilita alla guida di qualunque motociclo, ਜਿਹਦੇ ਨਾਲ ਤੁਸੀਂ ਕੋਈ ਵੀ ਮੋਟਰਸਾਈਕਲ ਚਲਾ ਸਕਦੇ ਹੋ। ਫਾਲਸੋ ਜੀ। 17 ਨੰਬਰ il fondo di garanzia, ਕਹਿੰਦਾ ਜਿਹੜਾ ਫੰਡ ਹੈ, ਜਿਹੜਾ fondo di garanzia ਵੇ per le vittime della strada, ਜਿਹੜੇ ਸੜਕ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਵਾਸਤੇ ਵੇ risarcisce i danni arrecati, ਤੇ ਕਹਿੰਦਾ ਇਹ ਨੁਕਸਾਨ ਭਰਦੇ ਨੇ arrecati dai conducenti minorenni, ਜਿਹੜੇ ਮਿਨੋਰੈਨੀ ਡਰਾਈਵਰ ਕਰਦੇ, ਮਤਲਬ ਜਿਨ੍ਹਾਂ ਡਰਾਈਵਰਾਂ ਦੀ ਏਜ 18 ਸਾਲ ਤੋਂ ਘੱਟ ਹੈ, ਕਹਿੰਦਾ ਉਹ ਡਰਾਈਵਰ ਜਿਹੜਾ ਨੁਕਸਾਨ ਕਰਦੇ ਨੇ ਤੇ ਉਦੋਂ ਇਸ ਫੰਡ ਦੇ ਵਿੱਚੋਂ ਪੈਸੇ ਮਿਲਦੇ ਨੇ। ਫਾਲਸੋ। 18 ਨੰਬਰ ਜੀ ਇਸ ਨਿਸ਼ਾਨ ਦੀ ਡਿਟੇਲ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਰ ਦੂਸਰੇ ਸਿੱਕੇ ਦੇ ਵਿੱਚ ਆਇਆ ਹੁੰਦਾ ਹੈ। in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ
E del semaforo a tre luci, ਕਹਿੰਦਾ ਇਸ਼ਾਰਾ ਤਿੰਨਾਂ ਲਾਈਟਾਂ ਵਾਲਾ। Dobbiamo dare la precedenza, ਕਹਿੰਦਾ ਅਸਾਂ ਹੱਕ ਦੇਣਾ ਹੈ। Se il semaforo è spento, ਅਗਰ ਇਸ਼ਾਰਾ ਬੰਦ ਹੈ ਤੇ vero ਜੀ। 19 ਨੰਬਰ La barriera raffigurata, ਕਿਹੜਾ ਬੈਰੀਅਰ ਕਹਿੰਦਾ ਦਿਖਾਇਆ ਗਿਆ segnala, ਇਹ ਦੱਸ ਰਿਹਾ ਹੈ un'area occupata, ਵੀ ਇਹ ਏਰੀਆ ਬਿਜ਼ੀ ਹੈ da un cantiere stradale, cantiere stradale ਦਾ ਮਤਲਬ ਜਿੱਥੇ ਕੰਮ ਚੱਲ ਰਿਹਾ vero, ਕਿਉਂਕਿ ਇਹ ਜਿੱਥੋਂ ਕੰਮ ਸ਼ੁਰੂ ਹੋ ਰਿਹਾ ਹੁੰਦਾ ਹੈ ਉੱਥੇ ਉਰਲੀ ਸਾਈਡ ਤੇ ਵੀ ਪਿਆ ਹੁੰਦਾ, ਜਿੱਥੇ ਦੂਸਰੀ ਸਾਈਡ ਜਿੱਥੇ ਖਤਮ ਹੋ ਰਿਹਾ ਜਾਂ ਉਹ ਸਾਈਡ ਪਰਲੀ ਸਾਈਡ ਸ਼ੁਰੂ ਹੋ ਰਿਹਾ ਉਧਰ ਵੀ ਪਿਆ ਹੁੰਦਾ ਹੈ। 20 ਨੰਬਰ Lo spazio totale di arresto, ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ, ਇਹ pari allo spazio percorso nel tempo di reazione, ਕਹਿੰਦੇ tempo di reazione ਦੇ ਬਰਾਬਰ ਹੈ più ਪਲੱਸ ਕਰਕੇ quello percorso durante la frenata, ਤੇ ਜਿਹੜੀ durante la frenata ਬ੍ਰੇਕ ਦੇ ਦੌਰਾਨ ਚੱਲਦੇ ਹੋ vero ਜੀ। 21 ਨੰਬਰ Il conducente del veicolo da sorpassare, ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜੀ ਓਵਰਟੇਕ ਹੋ ਰਹੀ ਹੈ ਆ obbligo, ਉਹਦੇ ਤੇ ਲਾਜ਼ਮੀ ਹੈ di inserire le marce più basse, ਵੀ ਉਹ ਛੋਟੇ ਗੇਅਰ ਲਾ ਲਵੇ per facilitare il sorpasso, overtake ਦੇ ਵਿੱਚ ਆਸਾਨੀ ਪੈਦਾ ਕਰਨ ਵਾਸਤੇ falso ਜੀ। 22 ਨੰਬਰ ਇਹ obbligatorio, ਕਹਿੰਦਾ ਲਾਜ਼ਮੀ ਹੈ ਜ਼ਰੂਰੀ ਹੈ accendere i protettori ana abbaglianti ਲਾਈਟਾਂ ਇਸਤੇਮਾਲ ਕਰਨਾ ਆਨ ਕਰਨਾ nelle gallerie stradali, ਜਿਹੜੀਆਂ ਸੜਕ ਤੇ ਗੈਲਰੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ solo ਸਿਰਫ se scarsamente illuminate, ਜੇ ਕਹਿੰਦਾ ਉੱਥੇ scarsamente illuminate ਹੋ ਮਤਲਬ ਉਹ ਗੈਲਰੀਆਂ ਵਿੱਚ ਰੋਸ਼ਨੀ ਘੱਟ ਹੋਵੇ ਤੇ ਕਹਿੰਦਾ ਸਿਰਫ ਤਾਂ ਆਨ ਕਰਨੀਆਂ ਫਾਲਤੂ ਜੀ। ਦਿਨ ਹੋਵੇ ਰਾਤ ਹੋਵੇ ਰੋਸ਼ਨੀ ਸਹੀ ਹੋਵੇ ਘੱਟ ਹੋਵੇ ਤੁਸੀਂ ਆਨਾ abbaglianti ਲਾਈਟ ਆਨ ਕਰਨੀ। 23 ਨੰਬਰ Se un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha abbondante emorragia esterna, ਉਹਦਾ ਖੂਨ ਤੇਜ਼ੀ ਦੇ ਨਾਲ ਨਿਕਲ ਰਿਹਾ ਹੈ si deve tamponare subito, ਕਹਿੰਦਾ ਫੌਰਨ ਪੱਟੀ ਕਰਨੀ ਜੇ ਲਾ ਫਰੀਤਾ ਸਹਮ ਨੂੰ facendo pressione, ਮਤਲਬ ਪ੍ਰੈਸ਼ਰ ਦੇ ਨਾਲ ਮਤਲਬ ਜ਼ੋਰ ਨਾਲ ਪੱਟੀ ਕਰਨੀ ਜੇ con del materiale pulito, ਕਿਸੇ ਸਾਫ਼ ਮਟੀਰੀਅਲ ਸਾਫ਼ ਚੀਜ਼ ਦੇ ਨਾਲ ਉਹ possibilmente sterile, ਕਹਿੰਦਾ ਜਾਂ ਮੁਮਕਨ ਹੋਵੇ ਤੇ ਉਹ ਜਰਾਸੀਮ ਤੋਂ ਸਾਫ਼ ਪਾਕ ਵੀ ਹੋਵੇ ਮੇਰਾ। 24 ਨੰਬਰ In caso di frenata di emergenza, ਕਹਿੰਦਾ ਜਦੋਂ ਐਮਰਜੈਂਸੀ ਵਿੱਚ ਬ੍ਰੇਕ ਲਾਉਂਦੇ ਹੋ il conducente driver deve inserire rapidamente, ਕਹਿੰਦਾ ਉਹ ਜਲਦੀ ਦੇ ਨਾਲ ਲਾ ਦੇਵੇ la retromarcia, ਨਾਲ ਕਹਿੰਦਾ ਰਿਵਰਸ ਗੇਅਰ ਵੀ ਲਾ ਦੇਵੇ ਫਾਲਸੋ। 5 ਨੰਬਰ ਅੱਛਾ ਜੀ ਇਸ ਨਿਸ਼ਾਨ ਦੀ ਵੀ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਵੀ ਕਾਫੀ ਵਾਰ ਆਉਂਦਾ ਪਿਆ incontrando il segnale raffigurato, ਕਹਿੰਦਾ ਨਿਸ਼ਾਨ ਦਿਖਾਇਆ ਗਿਆ ਇਹ ਤੁਹਾਨੂੰ ਮਿਲਦਾ ਹੈ ਅਕੋਰੇ fermarsi, ਜ਼ਰੂਰੀ ਹੈ ਰੁਕਣਾ, ਮਤਲਬ ਜਦੋਂ ਇਹ ਨਿਸ਼ਾਨ ਮਿਲਿਆ ਉਦੋਂ ਵੀ ਕਹਿੰਦਾ ਜ਼ਰੂਰੀ ਹੈ ਰੁਕਣਾ e poi restarsi nuovamente, ਫਿਰ ਦੁਬਾਰਾ ਕਹਿੰਦਾ ਨਵੇਂ ਸਿਰੇ ਤੋਂ ਰੁਕਣਾ ਜੇ dopo 320 metri, 320 ਮੀਟਰ ਬਾਅਦ ਫਾਲਸੋ ਜੀ। ਅੱਛਾ ਜੀ ਕਨਫਿਊਜ਼ ਹੋ ਗਏ ਨੇ ਵੇਖੋ ਇਹ ਇਹਨਾਂ ਸਵਾਲ ਗਲਤ ਕੀਤੇ ਆ ਜਿਹਦੇ ਵਿੱਚ ਕਹਿ ਦੇਵੇ ਨਾ nuovamente, ਇਹ ਜਿਹੜਾ ਹੈ ਵੀ ਦੁਬਾਰਾ ਫਿਰ ਰੁਕਣਾ ਨਵੇਂ ਸਿਰੇ ਤੋਂ, ਇਸ ਚੀਜ਼ ਸਮਝ ਲੈਣਾ ਵੀ 2 ਵਾਰ ਰੁਕਣ ਦਾ ਕਹਿ ਰਿਹਾ ਅਗਰ ਉਹ ਸਮਝ ਨਹੀਂ ਆਉਂਦੀ ਤੇ ਠੀਕ ਹੈ। 26 ਨੰਬਰ Il segnale raffigurato previsa, ਨਿਸ਼ਾਨ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ in salita, ਚੜਾਈ ਵਾਲਾ ਫਾਲਸੋ। 20 ਨੰਬਰ Lo spazio di frenatura, ਕਹਿੰਦਾ ਜਿਹੜਾ spazio di frenatura ਹੈ diminuisce, ਘਟ ਜਾਏਗੀ se la strada in discesa, ਅਗਰ ਸੜਕ ਢਲਾਣ ਵਾਲੀ ਹੈ ਤੇ ਫਾਲਸੋ। 28 ਨੰਬਰ Secondo le norme di precedenza, ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ possono impegnare incrocio rappresentato in figura, ਕਹਿੰਦਾ ਚੌਕ ਨੂੰ ਬਿਜ਼ੀ ਕਰ ਸਕਦੀਆਂ ਨੇ il veicolo D, ਕਹਿੰਦਾ D ਗੱਡੀ dopo attraversamento del veicolo R, ਕਹਿੰਦਾ R ਦੇ ਗੁਜ਼ਰਨੇ ਤੋਂ ਬਾਅਦ ਇਹ ਜਿਹੜੀ ਹੈ ਬਿਜ਼ੀ ਕਰ ਸਕਦੀ ਹੈ ਫੇਰ ਜੀ ਤਸਵੀਰ ਸੋ ਚੈੱਕ ਕਰ ਲੈਣੀ ਹੈ। 29 ਨੰਬਰ alla guida di un'autovettura, ਕਹਿੰਦਾ ਗੱਡੀ ਚਲਾ ਰਹੇ ਹੋ ਇਹ opportuno, ਤੁਹਾਨੂੰ ਚਾਹੀਦਾ ਹੈ ਜਾਂ ਤੁਹਾਡੇ ਵਾਸਤੇ ਸਲਾਹ ਹੈ valutare costantemente, ਵੀ ਲਗਾਤਾਰ ਅੰਦਾਜ਼ਾ ਲਾਵੋ la potenziale pericolosità dei veicoli industriali, ਵੀ ਜਿਹੜੀਆਂ ਵੱਡੀਆਂ ਟਰੱਕਾਂ ਨੇ ਵੱਡੇ ਟਰੱਕ ਨੇ ਜਿਹੜਾ ਉਹਨਾਂ ਗੱਡੀਆਂ ਤੋਂ ਖਤਰਾ ਹੁੰਦਾ ਹੈ ਇਹਦੇ ਲਈ ਆਟੋਬੂਸ ਤੇ ਬੱਸਾਂ ਤੋਂ a causa, ਕਹਿੰਦੇ ਇਹਦੀ ਵਜ੍ਹਾ ਕੀ ਹੈ ਕਿਉਂ ਖਤਰਾ ਹੁੰਦਾ ਹੈ della loro massa, ਕਹਿੰਦੇ ਇਹਨਾਂ ਦਾ ਵਜ਼ਨ notevolmente maggiore, ਜਿਹੜਾ ਕਾਫੀ ਜ਼ਿਆਦਾ ਹੁੰਦਾ ਵੀਰੋ ਕਿਉਂਕਿ ਬੱਸ ਵੀ ਸਾਈਜ਼ ਵਿੱਚ ਕਾਫੀ ਵੱਡੀ ਹੁੰਦੀ ਵਜ਼ਨ ਵੀ ਜ਼ਿਆਦਾ ਹੁੰਦਾ ਟਰੱਕ ਵੀ ਉਹ ਹਿਸਾਬ ਹੈ। 3 ਨੰਬਰ causa probabile di incidenti, ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada, ਜਿਹੜਾ ਸੜਕ ਦਾ ਸਟਰਕਚਰ ਢਾਂਚਾ ਹੈ ਇਹਦੀ ਵਜ੍ਹਾ ਤੋਂ può essere strada suddivisa, ਕਹਿੰਦਾ ਜਿਹੜੀ ਸੜਕ ਡਿਵਾਈਡ ਹੁੰਦੀ ਹੈ ਇਨ ਕਰੇਜਾਤਿਆਂ ਦੇ ਵਿੱਚ ਕਹਿੰਦਾ ਇਸ ਵਜ੍ਹਾ ਤੋਂ ਐਕਸੀਡੈਂਟ ਹੋ ਸਕਦਾ ਫਾਲਸੋ, ਇਹ ਤੇ ਤੋਂ ਆਸਾਨ ਨਹੀਂ ਹੈ ਜਾਣ ਵਾਲੀ ਟ੍ਰੈਫਿਕ ਵਾਸਤੇ ਕਰੇਜਾਤਾ ਵੱਖਰਾ ਆਉਣ ਵਾਲੀ ਵਾਸਤੇ ਵੱਖਰਾ ਤੇ ਬਾਕੀ ਬਾਰ-ਬਾਰ ਉਹੀ ਚੀਜ਼ ਆਣਾ
ਕਿ ਜਿਹੜੇ ਸਿੱਖਦੇ ਨੇ ਇਹ ਵੀ ਲਾਜ਼ਮੀ ਕਰਿਆ ਕਰੋ, ਮਤਲਬ ਹੈ ਇਹ ਵੀਡੀਓ ਲਾਜ਼ਮੀ ਵੇਖਿਆ ਕਰੋ। ਆਰਗੂਮੈਂਟ ਤੇ ਕਰਨੇ ਹੀ ਕਰਨੇ ਨੇ, ਲੇਕਿਨ ਇਹ ਜਿਹੜੇ ਸਿੱਖਦੇ ਨੇ ਇਹ ਲਾਜ਼ਮੀ ਵੀਡੀਓ ਵੇਖਿਆ ਕਰੋ। ਖਾਸ ਤੌਰ ਤੇ ਉਹ ਬੰਦੇ ਤੇ ਲਾਜ਼ਮੀ ਵੇਖਣ ਜਿਨ੍ਹਾਂ ਦਾ ਇਜ਼ਾਮੇ ਨਜ਼ਦੀਕ ਹੈ ਜਾਂ ਇਜ਼ਾਮੇ ਦੇਣ ਦਾ ਸੋਚਦੇ ਪਏ। ਠੀਕ ਹੈ।